ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੇਸ਼ ਵਿਦੇਸ਼ ਵਿੱਚ ਟੀਵੀ 84 ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਰੀਤ ਕੌਰ ਟੀਵੀ 84 ਸਪੈਸ਼ਲ ਵਿੱਚ ਸਵਾਗਤ ਕਰਦੀ ਹਾਂ। ਵਿਊਅਰਸ 9 ਅਪ੍ਰੈਲ ਯਾਨੀ ਕਿ ਇਸ ਸ਼ਨੀਵਾਰ ਨੂੰ ਵਾਸ਼ਿੰਗਟਨ ਡੀਸੀ ਵਿਖੇ ਫਰੀडम ਮਾਰਚ ਹੋਣ ਜਾ ਰਿਹਾ ਹੈ। ਸਿੱਖ ਜਥੇਬੰਦੀਆਂ ਅਤੇ ਸੰਗਤਾਂ ਦੇ ਸਹਿਯੋਗ ਦੇ ਨਾਲ ਇਹ ਮਾਰਚ ਸਵੇਰੇ 11 ਵਜੇ ਲਿੰਕਨ ਮੈਮੋਰੀਅਲ ਪਾਰਕ ਤੋਂ ਕੈਪੀਟਲ ਹਿੱਲ ਜਾਵੇਗਾ। ਅਸੀਂ ਆਪਣੇ ਦਰਸ਼ਕਾਂ ਅੱਗੇ ਰਿਕੁਐਸਟ ਕਰਦੇ ਹਾਂ ਕਿ ਉਹ ਆਪਣੇ ਪਰਿਵਾਰ ਸਮੇਤ ਇਸ ਮਾਰਚ ਦੇ ਵਿੱਚ ਸ਼ਮੂਲੀਅਤ ਕਰਨ। ਇਸ ਮਾਰਚ ਸੰਬੰਧੀ ਹੋਰ ਜਾਣਕਾਰੀ ਲੈਣ ਦੇ ਲਈ ਅੱਜ ਅਸੀਂ ਟੀਵੀ 84 ਦੇ ਸਟੂਡੀਓ ਦੇ ਵਿੱਚ ਕੁਝ ਬੰਦੇ ਇਨਵਾਈਟ ਕੀਤੇ ਨੇ। ਆਓ ਇਹਨਾਂ ਨਾਲ ਅਸੀਂ ਆਪਣੇ ਸਵਾਲ ਦਾ ਸਿਲਸਿਲਾ ਜਾਰੀ ਕਰਦੇ ਹਾਂ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹੁੰਦੀ ਹਾਂ ਕਿ ਸਾਡੇ ਨਾਲ ਇੱਥੇ ਜੁੜ ਚੁੱਕੇ ਨੇ ਭਾਈ ਹਿੰਮਤ ਸਿੰਘ ਜੀ ਫਰੋਮ ਈਸਟ ਕੋਸਟ ਸਿੱਖ ਗੁਰਦੁਆਰਾ ਕਮੇਟੀ ਦੇ ਕੋਆਰਡੀਨੇਟਰ, ਅਤੇ ਸੰਤ ਸਾਗਰ ਗੁਰਦੁਆਰਾ ਤੋਂ ਬਾਬਾ ਸੱਜਣ ਸਿੰਘ ਜੀ, ਅਤੇ ਬੰਦਾ ਸਿੰਘ ਬਹਾਦਰ ਇੰਟਰਨੈਸ਼ਨਲ ਸਿੱਖ ਸੁਸਾਇਟੀ ਤੋਂ ਸਰਦਾਰ ਰਜਿੰਦਰ ਸਿੰਘ ਜੀ। ਤੁਹਾਡਾ ਸਾਰਿਆਂ ਦਾ ਅਸੀਂ ਸਵਾਗਤ ਕਰਦੇ ਹਾਂ ਟੀਵੀ 84 ਦੇ ਸਟੂਡੀਓ ਦੇ ਵਿੱਚ। ਅੱਜ ਤੁਹਾਡੇ ਨਾਲ ਅਸੀਂ ਵੀਰ ਜੀ ਇਸ ਮਾਰਚ ਸੰਬੰਧੀ ਗੱਲਬਾਤ ਕਰਾਂਗੇ। ਜਿਸ ਤਰ੍ਹਾਂ ਇਹ ਮਾਰਚ 9 ਅਪ੍ਰੈਲ ਨੂੰ ਨਿਕਲਣ ਜਾ ਰਿਹਾ ਹੈ ਸੰਗਤਾਂ ਦੇ ਸਹਿਯੋਗ ਦੇ ਨਾਲ, ਸਿੱਖ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ, ਅਸੀਂ ਚਾਹਾਂਗੇ ਸਾਨੂੰ ਇਸ ਮਾਰਚ ਬਾਰੇ ਜਾਣਕਾਰੀ ਦਿਓ ਕਿ ਇਸ ਮਾਰਚ ਦਾ ਕੀ ਮਕਸਦ ਹੈ। ਹਾਂਜੀ ਰੀਤ ਕੌਰ ਜੀ, ਪਹਿਲਾਂ ਤਾਂ ਮੈਂ ਟੀਵੀ 84 ਦੇ ਰਾਹੀਂ ਜੋ ਸੰਗਤਾਂ ਜੋ ਘਰਾਂ ਦੇ ਵਿੱਚ ਬੈਠੀਆਂ ਦੇਖ ਰਹੀਆਂ ਉਹਨਾਂ ਨੂੰ ਸਾਰਿਆਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਉਣਾ ਹੈ ਜੀ। ਸੋ ਇਹ ਜਿਹੜਾ 9 ਅਪ੍ਰੈਲ ਨੂੰ ਜਿਹੜਾ ਵਾਸ਼ਿੰਗਟਨ ਡੀਸੀ ਵਿਖੇ ਜਿਹੜਾ ਮੈਮੋਰੀਅਲ ਪਾਰਕ ਤੋਂ ਸਵੇਰੇ 11 ਵਜੇ ਜਿਹੜੀ ਆਰੰਭਤਾ ਹੋਣੀ ਆ ਜੀ, ਫਰੀडम ਮਾਰਚ ਬਾਈ ਸਿੱਖ ਨੇਸ਼ਨ। ਸੋ ਇਹਨੂੰ ਪੰਜਾਬੀ ਦੇ ਵਿੱਚ ਅਸੀਂ ਆਜ਼ਾਦੀ ਮਾਰਚ ਵੀ ਕਹਿ ਸਕਦੇ ਹਾਂ। ਓਕੇ, ਜੋ ਨਗਰ ਕੀਰਤਨ ਦੇ ਰੂਪ ਦੇ ਵਿੱਚ ਜਿਵੇਂ ਆਪਣੀਆਂ ਆਮ ਸਿੱਖ ਡੇ ਪਰੇਡਸ ਨਿਕਲਦੀਆਂ ਆ ਅਮਰੀਕਾ ਦੇ ਵਿੱਚ ਦੇ ਰੂਪ ਦੇ ਵਿੱਚ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਅਗਵਾਈ ਦੇ ਵਿੱਚ, ਸੋ ਜਿਹਦੇ ਵਿੱਚ ਫਲੋਟ ਵੀ ਹੋਣਗੇ ਉਹ ਨਿਕਲੇਗਾ। ਉੱਥੇ ਇਹਦੀ ਆਰੰਭਤਾ ਜਿਹੜੀ ਆ 11 ਵਜੇ ਹੋਏਗੀ। ਸੋ ਇਹਦਾ ਮਕਸਦ ਜਿਹੜਾ ਹੈਗਾ ਰੀਤ ਕੌਰ ਜੀ ਉਹ ਇਹ ਆ ਕਿ ਜੋ ਪਿੱਛੇ ਜੇ ਪੰਜਾਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਹੁਰਮਤੀ ਜਿਹੜੀ ਕਿ ਅੱਜ ਤੱਕ ਵੀ ਰੋਕਣ ਦਾ ਨਾਂ ਨਹੀਂ ਲੈ ਰਹੀ, ਜਿਵੇਂ ਕਿ ਕੱਲ ਦੀ ਹੀ ਨਿਊਜ਼ ਆ ਅਜਨਾਲਾ ਦੇ ਵਿੱਚ ਵੀ ਜਿਹੜੀ ਆ ਗੁਟਕਾ ਸਾਹਿਬ ਦੀ ਬੇਅਦਬੀ ਹੋਈ ਆ, ਸਾੜ ਕੇ ਪੱਤਰਿਆਂ ਨੂੰ ਗਲੀਆਂ ਦੇ ਵਿੱਚ, ਸਟਰੀਟਾਂ ਦੇ ਉੱਤੇ, ਸੜਕਾਂ ਦੇ ਉੱਤੇ ਸੁੱਟ ਦਿੱਤਾ ਗਿਆ। ਸੋ ਅਸੀਂ ਸਮਝਦੇ ਆ ਕਿ ਉੱਥੇ ਦਾ ਜਿਹੜਾ ਸਰਕਾਰੀ ਤੰਤਰ ਆ ਭਾਰਤ ਦਾ ਜਾਂ ਪੰਜਾਬ ਦਾ, ਸੋ ਉਹ ਗਿਣੀ ਮਿਣੀ ਸਾਜ਼ਿਸ਼ ਦੇ ਅਧੀਨ ਜਿਹੜੀ ਆ ਇਹ ਕਰਾ ਰਿਹਾ ਆ। ਕਿਉਂਕਿ ਜੇ ਅੱਜ ਦੀ ਡੇਟ ਦੇ ਵਿੱਚ ਅਸੀਂ ਦੇਖੀਏ ਪੰਜਾਬ ਦੇ ਵਿੱਚ ਕਿਸਾਨੀ ਦੇ ਮਸਲੇ, ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ, ਡਰੱਗ ਦੇ ਵਿੱਚ ਯੂਥ ਨੂੰ ਧੱਕਿਆ ਜਾ ਰਿਹਾ ਸਰਕਾਰਾਂ ਵੱਲੋਂ, ਔਰ ਕੈਂਸਰ ਵਰਗੀਆਂ ਜਿਹੜੀਆਂ ਬਿਮਾਰੀਆਂ ਉੱਥੇ ਪੰਜਾਬ ਦੇ ਵਿੱਚ ਆਮ ਜਿਹੀਆਂ ਗੱਲਾਂ ਹੋ ਗਈਆਂ ਨੇ। ਸੋ ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਬੇਹੁਰਮਤੀ ਹੋਈ ਆ, ਉਸ ਪ੍ਰੋਗਰਾਮ ਦਾ ਇਹ ਜਿਹੜਾ ਪ੍ਰੋਗਰਾਮ ਆ, ਇਹ ਮੇਨ ਜਿਹੜਾ ਪ੍ਰੋਗਰਾਮ ਉਪਜ ਆ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਹੁਰਮਤੀ ਦੀ ਵਿੱਚੋਂ, ਕਿਉਂਕਿ ਅਸੀਂ ਉਸ ਗੱਲ ਦੇ ਵਿਰੋਧ ਵਜੋਂ ਔਰ ਖਾਲਸਾ ਸਾਜਨਾ ਦਿਵਸ ਤੇ ਚੜ੍ਹਦੀ ਕਲਾ ਵਾਸਤੇ ਜਿਹੜਾ ਸਾਜਨਾ ਦਿਵਸ ਅਪ੍ਰੈਲ ਦੇ ਵਿੱਚ ਮਨਾਉਂਦੇ ਹਾਂ ਅਸੀਂ ਹਰ ਸਾਲ ਦੀ ਤਰ੍ਹਾਂ, ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ, ਔਰ ਜਿਹੜੀ ਸਿੱਖ ਸੰਘਰਸ਼ ਦੀ ਚੜ੍ਹਦੀ ਕਲਾ ਵਾਸਤੇ ਇਹ ਜਿਹੜਾ ਫਰੀडम ਮਾਰਚ ਬਾਈ ਸਿੱਖ ਨੇਸ਼ਨ ਜਿਹੜਾ ਵਾਸ਼ਿੰਗਟਨ ਡੀਸੀ ਦੇ ਵਿੱਚ ਕੱਢਿਆ ਜਾ ਰਿਹਾ ਆ। ਸੋ ਮੈਂ ਸਮਝਦਾ ਜਿਵੇਂ ਕਿ ਅੱਜ ਕੱਲ੍ਹ ਅਮਰੀਕਾ ਦੇ ਵਿੱਚ ਪ੍ਰਾਇਮਰੀ ਇਲੈਕਸ਼ਨਾਂ ਦਾ ਦੌਰ ਆ, ਸੋ ਜੇ ਅਸੀਂ ਉੱਥੇ ਵੱਡਾ ਇਕੱਠ ਕਰਨ ਦੇ ਵਿੱਚ ਕਾਮਯਾਬ ਹੋ ਜਾਂਦੇ ਆ, ਸੋ ਅਸੀਂ ਜਿਹੜੀ ਅਮਰੀਕਨ ਆਇਡੈਂਟੀਟੀ ਦੇ ਜਿਹੜੀ ਸਿੱਖਾਂ ਦੀ ਆਇਡੈਂਟੀਟੀ ਦੀ ਗੱਲ ਕਰਦੇ ਆ ਜਾਂ ਨਸਲੀ ਹਮਲੇ ਜਿਹੜੇ ਸਿੱਖਾਂ ਤੇ ਹੁੰਦੇ ਆ, ਸੋ ਉਹਨਾਂ ਨੂੰ ਰੋਕਣ ਦੇ ਵਿੱਚ ਵੀ ਬੜਾ ਕਾਰਗਰ ਸਿੱਧ ਹੋਏਗਾ ਇਹ ਜਿਹੜਾ ਫਰੀडम ਮਾਰਚ ਬਾਈ ਸਿੱਖ ਨੇਸ਼ਨ ਆ। ਸੋ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਅਗਵਾਈ ਦੇ ਵਿੱਚ ਕੱਢਿਆ ਜਾਣਾ ਆ। ਸੋ ਜਿੱਥੇ ਸਾਡੇ ਭਾਰਤ ਦੇ ਵਿੱਚ ਬਹੁਤ ਸਾਰੇ ਮਸਲੇ ਆ ਸਾਡੀ ਕੌਮ ਦੇ, ਸਾਡੀ ਕੌਮ ਦੀ ਆਜ਼ਾਦੀ ਦੀ ਗੱਲ ਆ, ਉੱਥੇ ਅਮਰੀਕਾ ਦੇ ਵਿੱਚ ਜਿਹੜੀ ਆਇਡੈਂਟੀਟੀ, ਸਿੱਖਾਂ ਦੀ ਆਇਡੈਂਟੀਟੀ ਨੂੰ ਸਮਰਪਿਤ ਜਿਹੜੇ ਆ ਇਹ ਪ੍ਰੋਗਰਾਮ ਦੀ ਜਿਹੜੀ ਆ ਉਪਜ ਹੋਈ ਆ। ਸੋ ਮੈਂ ਥੋੜਾ ਜਿਹਾ ਇਹਦੇ ਨਾਲ ਐਡ ਇਹ ਵੀ ਕਰਨਾ ਚਾਹਾਂਗਾ ਕਿ ਜਿਹੜੀ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਆ ਜਿਹੜੀ ਕਿ ਇਸ ਸਾਰੇ ਪ੍ਰੋਗਰਾਮ ਦੀ ਦੇਖ ਰੇਖ ਕਰ ਰਹੀ ਆ, ਸੋ ਇਸ ਕਮੇਟੀ ਦੀ ਉਪਜ ਵੀ ਜਦੋਂ ਬਰਗਾੜੀ ਕਾਂਡ ਹੋਇਆ ਅਲੱਗ-ਅਲੱਗ ਸਟੇਟਾਂ ਦੇ ਵਿੱਚ ਈਸਟ ਕੋਸਟ ਦੇ ਵਿੱਚ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਹੋਇਆ ਮਹੀਨਾਵਾਰੀ। ਸੋ ਉਹਨਾਂ ਮੀਟਿੰਗਾਂ ਦੇ ਵਿੱਚੋਂ ਸਾਰੇ ਗੁਰਦੁਆਰਿਆਂ, ਪ੍ਰਬੰਧਕ ਕਮੇਟੀਆਂ ਦੀ ਔਰ ਸਿੱਖ ਜਥੇਬੰਦੀਆਂ ਦੀ, ਪੰਥਦਰਦੀਆਂ ਦੀ ਇਹ ਵਿਚਾਰ ਸਨ ਕਿ ਇੱਕ ਮੈਂਬਰ ਹਰ ਇੱਕ ਗੁਰਦੁਆਰਾ ਸਾਹਿਬ ਦੀ ਕਮੇਟੀ ਦਾ ਔਰ ਜਥੇਬੰਦੀ ਦਾ ਲੈ ਕੇ ਇੱਕ ਸਿੱਖ ਕੋਆਰਡੀਨੇਸ਼ਨ ਕਮੇਟੀ ਬਣਾਈ ਜਾਵੇ, ਔਰ ਉਹਦੇ ਵਿੱਚੋਂ ਇੱਕ ਪ੍ਰੋਗਰਾਮ ਜਿਹੜਾ ਆ
ਸਾਰੇ ਭਰਾਵਾਂ ਦੇ ਨਾਲ ਮਿਲ ਕੇ ਗੁਰਸਿੱਖਾਂ ਦੇ ਨਾਲ ਸੰਗਤਾਂ ਦੇ ਵਿੱਚ ਇਹ ਵਿਚਾਰਿਆ ਗਿਆ ਕਿ ਆਪਾਂ ਇੱਕ ਵਾਸ਼ਿੰਗਟਨ ਡੀਸੀ ਦੇ ਵਿੱਚ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਅਗਵਾਈ ਦੇ ਵਿੱਚ ਇੱਕ ਮਾਰਚ ਕਰੀਏ। ਅਸੀਂ ਜਿੱਥੇ ਆਪਣੇ ਭਾਰਤ ਦੇ ਵਿੱਚ ਆਪਾਂ ਲੋਕਾਂ ਨੂੰ ਦੱਸਣਾ ਆ ਕਿ ਗੁਰੂ ਗ੍ਰੰਥ ਸਾਹਿਬ ਜੀ ਇਹ ਮਨੁੱਖਤਾ ਦੇ ਰਹਿਬਰ ਆ, ਇਹ ਮਨੁੱਖਤਾ ਨੂੰ ਇੱਕ ਸਰਬ ਸਾਂਝਾ ਸੰਦੇਸ਼ ਦਿੰਦੇ ਆ। ਸੋ ਉੱਥੇ ਅਸੀਂ ਇੱਥੇ ਵੀ ਇੱਕ, ਕਿਉਂਕਿ ਅਮਰੀਕਾ ਦੀ ਰਾਜਧਾਨੀ ਆ ਵਾਸ਼ਿੰਗਟਨ ਡੀਸੀ, ਸੋ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਅਹਿਮੀਅਤ ਆ ਇਸ ਮਾਰਚ ਦੀ। ਸੋ ਅਸੀਂ ਇੱਥੇ ਦੇ ਲੋਕਾਂ ਨੂੰ ਵੀ ਦੱਸ ਸਕੀਏ ਕਿ ਗੁਰੂ ਗ੍ਰੰਥ ਸਾਹਿਬ ਜਿਹਦੀ ਕਿ ਉੱਥੇ ਦੀਆਂ ਸਰਕਾਰਾਂ ਅਜੇ ਤੱਕ ਬੇਹਰਮਤੀ ਨਹੀਂ ਰੋਕ ਸਕੀਆਂ, ਸੋ ਉਹ ਗੁਰੂ ਗ੍ਰੰਥ ਸਾਹਿਬ ਜੀ ਮਨੁੱਖਤਾਈ ਨੂੰ ਸਰਬ ਸਾਂਝਾ ਮੈਸੇਜ ਕੀ ਦੇ ਰਹੇ ਹਨ। ਸੋ ਉਹ ਉਸ ਸੰਬੰਧ ਵਿੱਚ ਇਹ ਮਾਰਚ ਹੈਗਾ ਜੀ। ਓਕੇ, ਤੇ ਬਾਬਾ ਸੱਜਣ ਸਿੰਘ ਜੀ, ਤੁਹਾਡੇ ਕੋਲ ਮੈਂ ਜਾਣਨਾ ਚਾਹਾਂਗੀ, ਜਿਸ ਤਰ੍ਹਾਂ ਹਿੰਮਤ ਸਿੰਘ ਵੀਰ ਜੀ ਨੇ ਸਮਝਾਇਆ ਸਾਨੂੰ ਕਿ ਜਿਹੜਾ ਇਹ ਮਾਰਚ ਹੈ ਖਾਲਸਾ ਸਾਜਣ ਦਿਵਸ ਨੂੰ ਸਮਰਪਿਤ ਹੈਗਾ, ਪਰ ਜਿਸ ਤਰ੍ਹਾਂ ਇਹ ਫਰੀडम ਮਾਰਚ ਕੱਢਣ ਜਾ ਰਿਹਾ ਹੋ ਤੁਸੀਂ ਸਾਰੇ, ਇਹ ਨਗਰ ਕੀਰਤਨ ਤੋਂ ਕਿਸ ਤਰ੍ਹਾਂ ਡਿਫਰੈਂਟ ਹੈਗਾ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਮੈਂ ਟੀਵੀ 84 ਅਦਾਲਤ ਦਾ ਧੰਨਵਾਦ ਕਰਦਾ ਹਾਂ, ਜਿਹੜੇ ਕਿ ਪੰਥ ਵਾਸਤੇ ਸਿੱਖੀ ਦਾ ਸੁਨੇਹਾ ਦਿੰਦੇ ਨੇ ਤੇ ਸਾਨੂੰ ਇਹਨਾਂ ਨੇ ਇਸ ਵਿੱਚ ਸੁਨੇਹਾ ਦੇਣ ਵਾਸਤੇ ਟਾਈਮ ਦਿੱਤਾ। ਦੂਸਰਾ, ਮੈਂ ਜਿਤਨੇ ਵੀ ਸਰੋਤੇ ਸੁਣ ਰਹੇ ਨੇ ਉਹਨਾਂ ਨੂੰ ਇਹ ਦੱਸਣਾ ਚਾਹਾਂਗਾ, 84 ਤੋਂ ਲੈ ਕੇ ਪਰੇਡਾਂ ਵੀ ਅਸੀਂ ਕੱਢ ਰਹੇ ਹਾਂ, ਨਗਰ ਕੀਰਤਨ ਵੀ ਹੋ ਰਹੇ ਨੇ, ਪਰ ਇਹ ਅਸੀਂ ਇਸ ਕਰਕੇ ਅਸੀਂ ਕੋਸ਼ਿਸ਼ ਹੈ ਸਾਡੀ, ਸਫਲ ਹੁੰਦੇ ਕਿ ਨਹੀਂ ਹੁੰਦੇ ਇਹ ਸਮਾਂ ਦੱਸੇਗਾ। ਇਸ ਪਰੇਡ ਤੋਂ ਬਾਅਦ ਪਤਾ ਲੱਗੇਗਾ ਵੀ ਸਾਨੂੰ ਕਿੰਨੀ ਕੁ ਸਫਲਤਾ ਮਿਲੀ ਹੈ। ਇਹਦਾ ਪਰੇਡ ਦਾ ਮਕਸਦ ਇਹ ਹੈ, ਵਾਸ਼ਿੰਗਟਨ ਡੀਸੀ ਜੋ ਅਸੀਂ ਕੱਢਣ ਜਾ ਰਹੇ ਹਾਂ ਜੀ, ਸਾਡਾ ਜਿਹੜਾ ਆਜ਼ਾਦੀ ਹੈ, ਇੱਥੇ ਅਸੀਂ ਬਿਲਕੁਲ ਆਜ਼ਾਦ ਹਾਂ, ਸਾਨੂੰ ਕੋਈ ਕੁਛ ਨਹੀਂ ਕਹਿੰਦਾ। ਅਸੀਂ ਪਰੇਡਾਂ ਕੱਢੀਏ, ਅਸੀਂ ਮਾਰਚ ਕੱਢੀਏ, ਅਸੀਂ ਨਾਅਰੇ ਮਾਰੀਏ, ਮਿੱਠੇ ਬਚਨ ਬੋਲੀਏ, ਫਿੱਕੇ ਬਚਨ ਬੋਲੇ, ਸਾਨੂੰ ਕਦੀ ਗੌਰਮੈਂਟ ਨਹੀਂ ਰੋਕਦੀ ਜੀ। ਸਾਡੀ ਗੁਲਾਮੀ ਹੈ ਇੰਡੀਆ, ਪੰਜਾਬ। ਇਸ ਵੇਲੇ ਜੋ ਪੰਜਾਬ ਵਿੱਚ ਹੋ ਰਿਹਾ ਹੈ ਉਹ ਸਭ ਨੂੰ ਪਤਾ, ਕਿਸੇ ਦੇ ਕੋਈ ਲੁਕੀ ਛਿਪੀ ਗੱਲ ਨਹੀਂ। ਪਰ ਮੇਰੀ ਜ਼ਿੰਦਗੀ ਵਿੱਚ ਇਹ ਜੋ ਕੁਛ ਹੁਣ 9-10 ਸਾਲ ਤੋਂ ਹੋ ਰਿਹਾ ਉਹ ਅਸੀਂ ਕਦੀ ਸੋਚ ਹੀ ਨਹੀਂ ਸਕਦੇ ਵੀ ਇੰਨਾ ਪੰਜਾਬ ਥੱਲੇ ਚੱਲ ਜਾਵੇਗਾ ਤੇ ਪੰਜਾਬ ਨਾਲ ਇੰਨਾ ਧੱਕਾ ਹੋਵੇਗਾ। ਸਾਡਾ ਇਹ ਪਰੇਡ ਕੱਢਣ ਦਾ ਮਤਲਬ ਹੈ, ਅਸੀਂ ਇਹਦੀ ਜੋ ਵਰਕ ਕਰ ਰਹੇ ਹਾਂ ਉਹ ਸਾਡਾ ਵਰਕ ਹੈ ਵੀ ਅਸੀਂ ਇੱਕ ਹੋਈਏ। ਪਹਿਲਾਂ ਜਿੰਨਾ ਚਿਰ ਅਸੀਂ ਇੱਕ ਨਹੀਂ ਹੁੰਦੇ ਉਹਨਾਂ ਚਿਰ ਅਸੀਂ ਕੋਈ ਵੀ ਪ੍ਰਾਪਤੀ ਨਹੀਂ ਕਰ ਸਕਦੇ। ਗੁਰੂ ਗ੍ਰੰਥ ਸਾਹਿਬ ਜੀ ਦੇ ਸੁਨੇਹੇ ਅਨੁਸਾਰ ਸਤਿਗੁਰੂ ਜੀ ਕਹਿੰਦੇ ਨੇ, ਮਿਲਵੇ ਕਿ ਮਹਿਮਾ ਵਰਣਨ ਨਾ ਸਾਕੋ, ਨਾਨਕ ਪਰੇ ਭਰੀਲਾ ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਿਧਾ ਦੂਰ ਕਰੋ ਲਿਵ ਲਾਏ। ਪਹਿਲਾਂ ਅਸੀਂ ਆਪਣੀ ਦੁਬਿਧਾ ਦੂਰ ਕਰੀਏ, ਪਹਿਲਾਂ ਅਸੀਂ ਆਪਣੀ ਈਰਖਾ ਦੂਰ ਕਰੀਏ। ਅਸੀਂ ਜੋ ਕੁਛ ਸਾਡੇ ਪੰਜਾਬ ਦੀ ਹਾਲਤ ਹੋ ਰਹੀ ਹੈ ਉਹ ਉਸ ਦਰਦ ਨੂੰ ਲੈ ਕੇ, ਜੋ ਸਭ ਤੋਂ ਵੱਡੀ ਘਰੋਣੀ ਹਰਕਤ ਹੈ ਜੋ ਸਿੱਖਾਂ ਦਾ ਤੇ ਸਾਰੀ ਕਮਿਊਨਿਟੀ ਦਾ, ਸਾਰੀ ਲੁਕਾਈ ਦਾ, ਜੋ ਗੁਰੂ ਗ੍ਰੰਥ ਸਾਹਿਬ ਜੀ ਸਭਨਾਂ ਨੂੰ ਵਧੀਆ ਸੁਨੇਹਾ ਦਿੰਦੇ ਨੇ, ਚੰਗਾ ਸੁਨੇਹਾ ਦਿੰਦੇ ਨੇ, ਤੇ ਉਹਨਾਂ ਦੀ ਅੱਜ ਬੇਅਬਦੀ ਜਿੰਨੀ ਸ਼ੁਰੂ ਤੋਂ ਲੈ ਕੇ ਹੁਣ ਤੱਕ ਹੋ ਰਹੀ ਹੈ ਉਹ ਰੁਕਣ ਦਾ ਨਾਂ ਨਹੀਂ ਲੈ ਰਹੀ। ਤੇ ਸਾਡੀ ਗੌਰਮੈਂਟ ਜਿਹੜੇ ਕਹਿ ਰਹੇ ਨੇ ਸਾਨੂੰ ਪੰਜਾਬ ਦੇ ਵਿੱਚ ਕੀੜੀ ਤੁਰਦੀ ਦਾ ਪਤਾ, ਵੀ ਜਿੱਥੇ ਕਿਤੇ ਕੀੜੀ ਵੀ ਜਾਂਦੀ ਹੈ ਸਾਨੂੰ ਉਹ ਕੀੜੀ ਦਾ ਵੀ ਪਤਾ ਹੈ। ਅੱਜ ਉਹਨਾਂ ਨੂੰ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਬੇਅਬਦੀ ਕਰਦੇ ਨੇ ਉਹਨਾਂ ਦਾ ਕਿਉਂ ਨਹੀਂ ਪਤਾ ਲੱਗਦਾ? ਬਿਲਕੁਲ, ਉਹਨੂੰ ਕਿਉਂ ਨਹੀਂ ਰੋਕ ਰਹੇ ਉਹ ਜੀ? ਇਹਨਾਂ ਗੱਲਾਂ ਨੂੰ ਲੈ ਕੇ ਅਸੀਂ ਸਾਰਿਆਂ ਨੂੰ ਇਸ ਹੁਣ ਵੀ ਮੈਂ ਬੇਨਤੀ ਕਰਦਾ, ਸਭ ਨੂੰ ਅਪੀਲ ਕਰਦਾ ਜੀ ਵੀ ਜਿੰਨਾ ਚਿਰ ਅਸੀਂ ਇੱਕ ਨਹੀਂ ਹੁੰਦੇ ਉਹਨਾਂ ਚਿਰ ਅਸੀਂ ਕੋਈ ਵੀ ਪ੍ਰਾਪਤੀ ਨਹੀਂ ਕਰ ਸਕਦੇ। ਇਕੱਲੇ ਮਾਰਚ ਕੱਢ ਕੇ, ਪਰੇਡਾਂ ਕੱਢ ਕੇ ਸਾਡੇ ਪੱਲੇ 84 ਤੋਂ ਲੈ ਕੇ ਹੁਣ ਤੱਕ ਕੁਛ ਨਹੀਂ ਪੱਲੇ ਪਿਆ। ਅਸੀਂ ਕੋਈ ਵੀ ਪ੍ਰਾਪਤੀ ਨਹੀਂ ਕਰ ਸਕੇ। ਸਾਡੀ ਪ੍ਰਾਪਤੀ ਤਾਂ ਹੀ ਹੋਏਗਾ ਜੇ ਅਸੀਂ ਸਾਰੇ ਇੱਕ ਹੋਵਾਂਗੇ, ਸਾਰੇ ਆਪਣੇ ਗਿਲੇ ਸ਼ਿਕਵੇ ਭੁਲਾ ਕੇ ਅਸੀਂ ਇਸ ਇੱਕ ਝੰਡੇ ਥੱਲੇ ਹੋ ਕੇ ਸਾਡੀ ਇੱਕ ਆਵਾਜ਼ ਹੋਏਗੀ, ਸਾਡੀ ਇੱਕ ਸੋਚ ਹੋਏਗੀ। ਇਸ ਕਰਕੇ ਇਹ ਪਰੇਡ ਇਸ ਕਰਕੇ ਇਹ ਅਸੀਂ ਕੱਢਣ ਜਾ ਰਹੇ ਹਾਂ। ਇਹ ਪਰੇਡ ਤੋਂ ਬਾਅਦ ਸਾਨੂੰ ਪਤਾ ਲੱਗੂ ਅਸੀਂ ਕੀ ਪ੍ਰਾਪਤ ਕੀਤੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਵਜਿੰਦਰ ਵੀਰ ਜੀ, ਜਿਸ ਤਰ੍ਹਾਂ ਅਸੀਂ ਇਹ ਮਾਰਚ ਕੱਢਣ ਜਾ ਰਹੇ ਹਾਂ ਸਿੱਖ ਸੰਗਤਾਂ ਦੇ ਸਹਿਯੋਗ ਦੇ ਨਾਲ, ਸਿੱਖ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ, ਜਦੋਂ ਵੀ ਇਸ ਤਰ੍ਹਾਂ ਕੋਈ ਰੈਲੀਜ਼ ਕੱਢੀ ਜਾਂਦੀ ਜਾਂ ਮਾਰਚ ਕੱਢੇ ਜਾਂਦੇ ਜਾਂ ਨਗਰ ਕੀਰਤਨ ਦੇ, ਹਮੇਸ਼ਾ ਇਸ ਪਿੱਛੇ ਇੱਕ ਸੁਨੇਹਾ ਵੀ ਹੁੰਦਾ। ਤੇ ਜਿਹੜਾ ਇਹ ਮਾਰਚ ਹੈ, ਇਸ ਦੇ ਨਾਲ ਇੰਡੀਅਨ ਦੀ ਗਵਰਨਮੈਂਟ ਨੂੰ ਜਾਂ ਅਮਰੀਕਨ ਗਵਰਨਮੈਂਟ ਨੂੰ, ਸਪੈਸ਼ਲੀ ਸਿੱਖ ਸੰਗਤਾਂ ਨੂੰ ਕੀ ਸੁਨੇਹਾ ਮਿਲੇਗਾ? ਰੀਤ ਕੌਰ ਜੀ, ਸਭ ਤੋਂ ਪਹਿਲਾਂ ਮੈਂ 84 ਦੀ ਸਮੁੱਚੀ ਟੀਮ ਅਤੇ ਆਪ ਜੀ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਮੌਕਾ ਦਿੱਤਾ ਹੈ ਜੀ। ਸੰਗਤਾਂ ਜੋ ਆਪਣੇ ਘਰਾਂ ਵਿੱਚ ਬੈਠ ਕੇ
ਦੇਸ਼ ਵਿਦੇਸ਼ ਵਿੱਚ ਸਰਵਣ ਕਰ ਰਹੀਆਂ ਨੇ, ਹਾਂਜੀ ਉਹਨਾਂ ਦੇ ਸਨਮੁਖ ਹੋਣ ਦਾ ਸਾਨੂੰ ਮੌਕਾ ਦਿੱਤਾ। ਜੀ, ਉਹਨਾਂ ਸਾਰਿਆਂ ਨੂੰ ਮੈਂ ਆਪਣੇ ਵੱਲੋਂ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਕਾ ਖਾਲਸਾ, ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜਾ ਤੁਸੀਂ ਸਵਾਲ ਪੁੱਛਿਆ ਬੜਾ ਅਹਿਮ ਹੈ, ਕਿਉਂਕਿ ਨਗਰ ਕੀਰਤਨ ਤਾਂ ਇੱਥੇ ਪਹਿਲਾਂ ਵੀ ਹੁੰਦੇ, ਹਰ ਸਟੇਟ ਵਿੱਚ ਹੋ ਰਹੇ ਆ, ਜੀ, ਪਰ ਜਿਹੜਾ ਦੁਨੀਆ ਦੀ ਜਾਣੀ ਪਛਾਣੀ ਕੈਪੀਟਲ ਵਾਸ਼ਿੰਗਟਨ ਡੀਸੀ ਵਿੱਚ ਹੋ ਰਿਹਾ, ਕਿਉਂਕਿ USA ਦੀ ਉਹ ਰਾਜਧਾਨੀ ਹੈ, ਹਾਂਜੀ ਤੇ ਦੂਜਾ ਉਹ ਕੈਪੀਟਲ ਹਿੱਲ ਦੇ ਸਾਹਮਣੇ ਸਾਡਾ ਪ੍ਰੋਗਰਾਮ ਹੋਣਾ ਹੈ। ਹਾਂਜੀ ਲਿੰਕਨ ਮੈਮੋਰੀਅਲ ਪਾਰਕ ਤੋਂ ਚੱਲਣਾ। ਜੀ, ਲਿੰਕਨ USA ਦੇ ਪ੍ਰੈਜ਼ੀਡੈਂਟ ਰਹੇ, ਜੀ, ਜਿਨ੍ਹਾਂ ਨੇ ਇੱਕ ਗੱਲ ਕਹੀ ਸੀ ਵੀ ਆਜ਼ਾਦੀ ਹਰ ਇੱਕ ਦਾ ਜਨਮ ਸਿੱਧ ਅਧਿਕਾਰ ਹੈ। ਜੀ, ਦੂਜੀ ਗੱਲ, ਇਹ ਖਾਲਸਾ ਪੰਥ ਨੂੰ ਸਮਰਪਿਤ ਹੈ। ਖਾਲਸਾ ਪੰਥ ਦੇ ਸਾਜਨਾ ਦਿਵਸ ਨੂੰ 239 ਸਾਲ ਵਿੱਚ ਗੁਰੂ ਸਾਹਿਬ ਜੀ ਨੇ ਜਿਹੜੀਆਂ ਜ਼ਮੀਰਾਂ ਗੁਲਾਮ ਮਾਨਸਿਕ ਤੌਰ ਤੇ ਹੋ ਚੁੱਕੀਆਂ, ਉਹਨਾਂ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ। ਜੀ, 10ਵੇਂ ਪਾਤਸ਼ਾਹ ਦੇ ਤੱਕ ਪਹੁੰਚ ਕੇ ਨਾਨਕ ਦੀ ਜੋਤ ਨੇ ਖਾਲਸਾ ਪੰਥ ਸਾਜਿਆ, ਜੀ, ਜਿਨ੍ਹਾਂ ਦਾ ਇੱਕ ਉਹ ਵਿਸ਼ਾ ਸੀ ਵੀ ਇੱਕ ਦੁਨੀਆ ਵਿੱਚ ਡੈਮੋਕ੍ਰੇਸੀ ਪੈਦਾ ਕਰਨੀ। ਉਹ ਅਸੀਂ ਇੱਕ ਤਾਂ ਲੋਕਾਂ ਸਾਹਮਣੇ ਦੱਸਣਾ ਚਾਹੁੰਦੇ ਆ, ਕਿਉਂਕਿ ਸਾਡਾ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਸਾਡੀ ਅਗਵਾਈ ਕਰ ਰਿਹਾ, ਉਹਦੇ ਨਾਲ ਨਾਲ ਪੰਜ ਪਿਆਰੇ ਵੀ ਨਗਰ ਕੀਰਤਨ ਦੀ ਸਾਡੇ ਮਾਰਚ ਦੀ ਅਗਵਾਈ ਕਰਨਗੇ। ਜੀ, ਉਹ ਇੱਕ ਸਾਡੇ ਲਈ ਇਹੀ ਵਿਸ਼ੇਸ਼ ਹੈ ਵੀ ਇੱਕ ਤਾਂ ਦੁਨੀਆ ਸਾਹਮਣੇ ਅਸੀਂ ਆਪਣੇ ਕਨਸੈਪਟ ਨੂੰ ਦੱਸਣਾ ਵੀ ਸਾਡਾ ਕਨਸੈਪਟ ਕੀ ਸੀ। ਦੂਜੀ ਗੱਲ, ਆਪ ਜੀ ਨੂੰ ਪਤਾ ਹੈ ਵੀ ਜਦੋਂ ਵੀ ਕਿਸੇ ਵੀ ਕੌਮ ਨੂੰ ਗੁਲਾਮ ਬਣਾਇਆ ਜਾਂਦਾ ਹੈ, ਹਾਂਜੀ ਪਹਿਲਾਂ ਉਹਨਾਂ ਨੂੰ ਮਾਨਸਿਕ ਤੌਰ ਤੇ ਗੁਲਾਮ ਬਣਾ ਕੇ ਫਿਰ ਉਹਨਾਂ ਨੂੰ ਸਰੀਰਕ ਤੌਰ ਤੇ ਗੁਲਾਮ ਬਣਾਇਆ ਜਾਂਦਾ, ਜਿੱਦਾਂ ਸਾਨੂੰ ਹਿੰਦੁਸਤਾਨ ਵਿੱਚ ਕੀਤਾ ਇਹਨਾਂ ਨੇ। ਜੀ, ਤੇ ਅਸੀਂ ਹੁਣ ਚਾਹੁੰਦੇ ਹਾਂ ਲੋਕਾਂ ਨੂੰ ਇਹ ਪਰੇਡ ਦੇ ਰਾਹੀਂ ਸੁਨੇਹਾ ਦੇਣਾ ਚਾਹੁੰਦੇ ਹਾਂ, ਉਹਨਾਂ ਨੂੰ ਅਸੀਂ ਮਾਨਸਿਕ ਤੌਰ ਤੇ ਜਗਾਉਣਾ ਚਾਹੁੰਦੇ। ਜਦੋਂ ਮਾਨਸਿਕ ਤੌਰ ਤੇ ਜਾਗ ਜਾਣਗੇ ਫਿਰ ਸਰੀਰਾਂ ਦੀ ਆਜ਼ਾਦੀ ਵੀ ਮਿਲਣੀ ਅਸੰਭਵ ਹੈ। ਜੀ, ਸੋ ਇਹ ਸਾਡਾ ਇੱਕ ਉੱਥੇ ਨਿਸ਼ਾਨਾ ਹੈ। ਦੂਜਾ ਜਿਹੜਾ ਸਾਡਾ ਮੇਨ ਨਿਸ਼ਾਨਾ, ਅਸੀਂ USA ਵਿੱਚ ਰਹਿ ਰਹੇ। ਜੀ, ਅੱਜ ਕੱਲ ਜਿੱਦਾਂ ਹਿੰਮਤ ਸਿੰਘ ਨੇ ਦੱਸਿਆ ਵੀ ਸਾਡੇ ਤੇ ਹਮਲੇ ਹੋ ਰਹੇ ਆ, ਹਾਂਜੀ, ਕਿਉਂਕਿ ਸਾਨੂੰ ਵੀ ਉਹ ਮੁਸਲਿਮ ਭਾਈਚਾਰੇ ਨਾਲ ਜੋੜਦੇ। ਓਕੇ, ਹਾਲਾਂਕਿ ਅਸੀਂ ਨਹੀਂ, ਮੁਸਲਮਾਨ ਵੀ ਬਹੁਤ ਚੰਗੇ ਇਨਸਾਨ ਹੈ, ਸਾਰੇ ਮਾੜੇ ਨਹੀਂ ਹੈਗੇ, ਜੀ, ਅਸੀਂ ਕੋਈ ਉਹਨਾਂ ਨੂੰ ਕੰਡੈਮ ਨਹੀਂ ਕਰਦੇ। ਜੀ, ਅਸੀਂ ਤਾਂ ਹਰ ਇੱਕ ਧਰਮ ਦਾ ਸਤਿਕਾਰ ਸਾਡਾ ਧਰਮ ਕਰਦਾ, ਜੀ, ਕਿਉਂਕਿ ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਕੀਤੀ ਗਈ ਹੈ ਉਹਦੇ ਵਿੱਚ ਇਕੱਲੇ ਗੁਰੂਆਂ ਦੀ ਬਾਣੀ ਦਰਜ ਨਹੀਂ, ਹਾਂਜੀ, ਉਹਦੇ ਵਿੱਚ ਭਗਤਾਂ ਦੀ, ਹਿੰਦੂ ਮਹਾਪੁਰਸ਼ ਹੋਏ, ਜਿਹੜੇ ਆਪਣੇ ਮੁਸਲਮਾਨ ਭਗਤ ਹੋਏ, ਜੀ, ਬਾਬਾ ਫਰੀਦ ਜੀ, ਉਹ ਸਾਰਿਆਂ ਨੂੰ ਗੁਰੂ ਸਾਹਿਬ ਨੇ ਆਪਣੇ, ਆਪਾਂ ਇਹ ਕਹਿ ਸਕਦੇ ਗੱਲ ਬਕੜੀ ਵਿੱਚ ਲਿਆ ਪ੍ਰਭੂ। ਜੀ, ਤੇ ਇਹੀ ਇੱਕ ਸੁਨੇਹਾ ਸਾਡੇ ਲਈ ਇੱਥੇ ਜਿਹੜਾ ਕੱਢਣ ਦਾ ਵੀ ਇੱਕ ਤਾਂ ਜਿੱਦਾਂ ਹੁਣ ਦੱਸਿਆ ਹਿੰਮਤ ਸਿੰਘ ਨੇ ਵੀ ਇਲੈਕਸ਼ਨ ਵੀ ਆ ਰਹੀ ਹੈ, ਕਿਉਂਕਿ ਆਪ ਜੀ ਨੂੰ ਪਤਾ ਹੈ ਵੈਨਕੂਵਰ ਵਿੱਚ ਸਭ ਤੋਂ ਵੱਡੀ ਪਰੇਡ ਹੁੰਦੀ ਹੈ ਨਗਰ ਕੀਰਤਨ, ਜਿੱਥੇ 2.5-3 ਲੱਖ ਬੰਦਾ ਇਕੱਠਾ ਹੁੰਦਾ। ਜੀ, ਅੱਜ ਉਹਦਾ ਅਸਰ ਹੈ, ਡਿਫੈਂਸ ਮਿਨਿਸਟਰ ਜਿਹੜਾ ਕੈਨੇਡਾ ਵਿੱਚ ਬਣਿਆ ਸਿੱਖ, ਬਿਲਕੁਲ, ਉਹ ਉਸੇ ਇਸਦਾ ਕਾਰਨ ਹੈ। ਜੀ, ਅਸੀਂ ਵੀ ਚਾਹੁੰਦੇ ਵੀ ਸਿੱਖ ਇੱਕ ਐਡਾ ਵੱਡਾ ਹਮਲਾ ਮਾਨ, ਐਡਾ ਵੱਡਾ ਇਕੱਠ ਕਰਨ। ਇੱਕ ਤਾਂ ਇਹਨਾਂ ਲੋਕਾਂ ਨੂੰ ਇੱਥੇ ਪਤਾ ਲੱਗਿਆ ਵੀ ਸਾਡੀ ਕਿੰਨੀ ਵੱਡੀ ਗਿਣਤੀ ਹੈ, ਜੀ, ਦੂਜਾ ਵੀ ਅਸੀਂ ਕਿਸ ਸੋਚ ਦੇ ਧਾਰਨੀ ਹੈ ਉਹ ਪਤਾ ਲੱਗਿਆ। ਉਹਦੇ ਲਈ ਅਸੀਂ ਬਹੁਤ ਵੱਡਾ ਉਪਰਾਲਾ ਕੀਤਾ ਹੈ। ਜਿੱਦਾਂ ਹੁਣ ਟੋਰਾਂਟੋ ਤੇ ਆਪਣੇ ਭਾਈ ਜਗਮੀਤ ਸਿੰਘ ਜੀ ਜੋ ਸਾਡੇ ਅੰਮ੍ਰਿਤਧਾਰੀ MP ਹੈ, ਓਕੇ, ਉਹ ਵੀ ਆ ਰਹੇ ਹਨ। ਜੀ, ਇੱਥੇ ਦੀ ਨੌਜਵਾਨ ਪੀੜ੍ਹੀ ਨੂੰ ਅਸੀਂ ਸੁਨੇਹਾ ਦੇਣ ਲਈ ਹਾਂਜੀ, ਵੀ ਦੇਖੋ, ਸਭ ਤੋਂ ਪਹਿਲਾਂ ਕਾਂਗਰਸਮੈਨ ਬਣਿਆ ਤਾਂ USA ਵਿੱਚ ਦਲੀਪ ਸਿੰਘ ਦੀ ਸਹੁੰ, ਵੀ ਉਹ ਤੋਂ ਬਾਅਦ ਅਸੀਂ ਕੋਈ ਸਟੈਪ ਪੱਟਿਆ ਰਾਜਨੀਤੀ ਵਾਸਤੇ। ਜੀ, ਕੈਨੇਡਾ ਵਿੱਚ ਸਭ ਤੋਂ ਬਾਅਦ ਵਿੱਚ ਉਹਨਾਂ ਦਾ ਉਹ ਕਿਹੜੇ ਮੁਕਾਮ ਤੇ ਪਹੁੰਚ ਗਏ, ਅਸੀਂ ਪਿੱਛੇ ਕਿਉਂ ਚਲੇ ਗਏ, ਇਹ ਸੋਚ ਵਿਚਾਰਾ ਕਰਨ ਲਈ। ਦੂਜਾ, ਅਸੀਂ ਆਪਣਾ ਜੋ ਸਾਡਾ ਸੁਨੇਹਾ ਆਜ਼ਾਦੀ ਦਾ, ਕਿਉਂਕਿ ਆਪ ਜੀ ਨੂੰ ਪਤਾ ਹੈ ਵੀ 95% ਅਸੀਂ ਕੁਰਬਾਨੀਆਂ ਦਿੱਤੀਆਂ, ਜੀ, ਪਰ ਉਹ ਸੰਵਿਧਾਨ ਸਾਨੂੰ ਅੱਜ ਹਿੰਦੂ ਮੰਨ ਰਿਹਾ, ਸਾਨੂੰ ਸਿੱਖ ਮੰਨਣ ਨੂੰ ਵੀ ਤਿਆਰ ਨਹੀਂ। ਬਿਲਕੁਲ, ਅਸੀਂ ਇਹੀ ਇੰਡੀਆ ਸਰਕਾਰ ਨੂੰ ਵੀ ਇਹੀ ਸੁਨੇਹਾ ਦੇਣਾ ਚਾਹੁੰਦੇ, ਸਿੱਖ ਇੱਕ ਨੰਬਰ ਦਾ ਸ਼ਹਿਰੀ ਬਣ ਕੇ ਰਹਿਣਾ ਚਾਹੁੰਦਾ ਸੀ, ਪਰ ਤੁਸੀਂ ਸਾਨੂੰ ਇੱਕ ਨੰਬਰ ਦਾ ਸ਼ਹਿਰੀ ਨਹੀਂ ਮੰਨਿਆ। ਟਾਈਮ ਤੇ ਤੁਸੀਂ ਸਾਡੇ ਨਾਲ ਧੋਖਾ ਕੀਤਾ। 1947 ਵਿੱਚ ਜੋ ਸਾਡੇ ਲੀਡਰਾਂ ਨਾਲ ਤੁਸੀਂ ਵਾਅਦੇ ਕੀਤੇ ਸੀ ਉਹ ਪੂਰੇ ਨਹੀਂ ਕੀਤੇ। ਜੀ, ਉਹ ਤੋਂ ਬਾਅਦ ਸਾਡਾ ਜੋ ਦੁਨੀਆ ਦਾ ਜਿੱਦਾਂ ਮੁਸਲਮਾਨਾਂ ਲਈ ਮੱਕਾ ਹੈ, ਸਾਡਾ ਜੋ ਹਰਮੰਦਰ ਸਾਹਿਬ ਹਰ ਇੱਕ ਨੂੰ ਆਪਣੇ ਪ੍ਰਾਣਾਂ ਤੋਂ ਵੱਧ ਪਿਆਰਾ ਹੈ, ਬਿਲਕੁਲ, ਉੱਥੇ ਜਦੋਂ ਬਾਬਾ ਜਰਨੈਲ ਸਿੰਘ ਜੀ ਨੇ ਇੱਕ ਸੁਨੇਹਾ ਦਿੱਤਾ ਤਾਂ ਇੰਡੀਆ ਗਵਰਨਮੈਂਟ ਨੂੰ ਜੀ, ਵੀ ਅਸੀਂ ਤੁਹਾਡੇ ਨਾਲ ਇੱਕ ਨੰਬਰ ਦੇ ਸ਼ਹਿਰੀ ਬਣ ਕੇ ਰਹਿਣੇ ਚਾਹੁੰਦੇ, ਪਰ ਜੇ ਤੁਹਾਡੀ ਮਿਲਟਰੀ ਨੇ ਦਰਬਾਰ ਸਾਹਿਬ ਦੇ ਪ੍ਰਕਰਮਾਂ ਵਿੱਚ ਆਪਣੇ ਕਦਮ ਰੱਖੇ, ਹਾਂਜੀ, ਉਹ ਤੋਂ ਬਾਅਦ ਤੁਹਾਡੇ ਨਾਲ ਸਾਡਾ ਕੋਈ ਸੰਬੰਧ ਨਹੀਂ ਰਹਿਣਾ, ਖਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ। ਅਸੀਂ ਉਸੇ ਰਾਜ ਭਾਗ ਦੀ ਗੱਲ ਕਰਨ ਲਈ ਤੇ ਸਿੱਖਾਂ ਦੀ ਆਇਡੈਂਟੀਫਿਕੇਸ਼ਨ USA ਵਿੱਚ
ਇਹ ਸਾਰਾ ਇਸੇ ਵਾਸਤੇ ਪ੍ਰੋਗਰਾਮ ਲਿਖਿਆ ਜੀ ਕਿਉਂਕਿ ਸਾਡੇ ਜਿਹੜੇ ਨੌਜਵਾਨ ਹੈ ਹਾਂਜੀ ਇੱਥੇ ਦੇ ਉਹ ਸਾਡਾ ਫਿਊਚਰ ਹੈ ਇਸ ਕੰਟਰੀ ਦਾ। ਜੀ ਅਸੀਂ ਇਹਦੇ ਨਾਲ ਨਾਲ ਇਹ ਵੀ ਇੱਥੇ ਦੱਸਣਾ ਚਾਹੁੰਦੇ ਆ ਵੀ ਅਸੀਂ ਜਿੱਥੇ ਅਸੀਂ ਕਿਉਂਕਿ ਸਾਡੀ ਅਰਦਾਸ ਦੇ ਅੱਖਰ ਹੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸ਼ਿਆ ਰਿਹਾ ਜੀ ਜਿੱਥੇ ਵੀ ਸਿੱਖਵਾਦ ਦਾ ਚਾਹੇ ਕੋਨੇ ਵਿੱਚ ਉਹ ਇੱਕ ਦੂਜੇ ਸਿੱਖ ਦੀ ਚੜ੍ਹਦੀ ਕਲਾ ਲਈ ਉਹਦੇ ਭਲੇ ਲਈ ਗੱਲ ਕਰਦਾ ਮਨੁੱਖਤਾ ਦੇ ਭਲੇ ਦੇ ਨਾਲ ਨਾਲ ਜੀ ਕਿਉਂਕਿ ਇਹ ਸਾਡੇ ਕਨਸੈਪਟ ਹੈ ਵੀ ਅਸੀਂ ਆਪਣਾ ਵੀ ਭਲਾ ਕਰਨਾ ਆਪਣੀ ਕੌਮ ਦਾ ਵੀ ਭਲਾ ਸੋਚਣਾ। ਸੋ ਇਹ ਸਾਡੇ ਇੱਥੇ ਜਿਹੜਾ ਵਿਚਾਰ ਹੋਣਗੇ ਜੀ ਵੱਧ ਤੋਂ ਵੱਧ ਅਸੀਂ ਇਹੀ ਸੁਨੇਹਾ ਦੇਣਾ ਚਾਹੁੰਦੇ ਵੀ ਇੱਕ ਤਾਂ ਅਸੀਂ ਇੱਥੇ ਵੀ ਚਾਹੁੰਦੇ ਵੀ ਸਾਡੀ ਜਿਹੜੀ ਆਇਡੈਂਟੀਫਿਕੇਸ਼ਨ ਹੋਵੇ ਹਰ ਜਗ੍ਹਾ ਜਿੱਦਾਂ ਸਾਨੂੰ ਕੈਨੇਡਾ ਵਿੱਚ ਸਿੱਖਾਂ ਨੂੰ ਮਾਣ ਦਿੱਤਾ ਗਿਆ ਅਸੀਂ ਚਾਹੁੰਦੇ USA ਵਿੱਚ ਵੀ ਸਾਨੂੰ ਮਾਣ ਮਿਲੇ ਹਾਂਜੀ ਤੇ ਅਸੀਂ ਆਪਣੇ ਇੰਡੀਆ ਵਿੱਚ ਵੀ ਚਾਹੁੰਦੇ ਆ ਵੀ ਜਾਂ ਤਾਂ ਸਾਨੂੰ ਇੱਕ ਨੰਬਰ ਦੇ ਸ਼ਹਿਰੀ ਬਣ ਕੇ ਸਾਡਾ ਸੰਵਿਧਾਨ ਵਿੱਚ ਕੇਸਾਧਾਰੀ ਜਿਹੜਾ ਹਿੰਦੂ ਸਾਨੂੰ ਲਿਖਿਆ ਵਾ ਉੱਤੇ ਸਪਸ਼ਟ ਤੌਰ ਤੇ ਲਿਖੋ ਸਿੱਖ ਇੱਕ ਵੱਖਰੀ ਕੌਮ ਹੈ ਬਿਲਕੁਲ ਅਸੀਂ ਇਹ ਚਾਹੁੰਦੇ ਆ ਜੀ ਨਹੀਂ ਇਹ ਸੰਵਿਧਾਨ ਵਿੱਚੋਂ ਚੇਂਜ ਕਰਨਾ ਚਾਹੁੰਦੇ ਫਿਰ ਹੌਲੀ ਸਾਡੇ ਲੋਕ ਜਾਗਰਤ ਹੋ ਰਹੇ ਹਨ ਜਿੱਦਾਂ ਗੁਰੂ ਸਾਹਿਬ ਨੇ ਸਾਨੂੰ ਮਾਨਸਿਕਤਾ ਨੂੰ ਝਿਜੋੜਿਆ ਸੀ ਅੱਜ ਵੀ ਅਸੀਂ ਝਿਜੋੜ ਕੇ ਲੋਕਾਂ ਨੂੰ ਦੱਸਣਾ ਚਾਹੁੰਦੇ ਆ ਵੀ ਤੁਸੀਂ ਗੁਲਾਮ ਹੈ ਕਿਉਂਕਿ ਅਸੀਂ ਆਜ਼ਾਦ ਕੰਟਰੀਆਂ 'ਚ ਬੈਠ ਕੇ ਇੱਥੇ ਦੇਖਦੇ ਵੀ ਆਜ਼ਾਦੀ ਦਾ ਨਿੱਘ ਮਾਣ ਰਹੇ ਪਰ ਅਸੀਂ ਜੋ ਸਾਡੇ ਭਰਾ ਗੁਲਾਮ ਹੈ ਜੀ ਉਹਨਾਂ ਨਾਲ ਵੀ ਸਾਨੂੰ ਹਦਾਦੀ ਅਸੀਂ ਵੀ ਚਾਹੁੰਦੇ ਵੀ ਉਹ ਵੀ ਸਾਡੇ ਦੀ ਤਰ੍ਹਾਂ ਜਿੱਦਾਂ ਅਸੀਂ ਇੱਥੇ ਵਸ ਰਹੇ ਉਹ ਵੀ ਚੜ੍ਹਦੀ ਕਲਾ ਦੇ ਵਿੱਚ ਉੱਥੇ ਵਿਚਣ ਬਿਲਕੁਲ ਇਹ ਸੁਨੇਹਾ ਦੇਣਾ ਚਾਹੁੰਦੇ ਜੀ ਬਿਲਕੁਲ ਵੀਰ ਜੀ। ਤਾਂ ਹਿੰਮਤ ਵੀਰ ਜੀ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਜਿਸ ਤਰ੍ਹਾਂ ਮੈਂ ਇੱਕ ਇਸ ਮਾਰਚ ਸੰਬੰਧੀ ਇੱਕ ਗੱਲ ਦੇਖੀ ਹੈ ਕਿ ਜਿਸ ਤਰ੍ਹਾਂ ਸਪੈਸ਼ਲੀ ਯੰਗ ਜਨਰੇਸ਼ਨ ਹੈ ਉਹਦੀ ਕਾਫੀ ਇਸ ਵਿੱਚ ਇਨਵੋਲਵਮੈਂਟ ਆਲਰੇਡੀ ਹੈਗੀ ਹੈ ਕਾਫੀ ਉਹ ਸਪੋਰਟ ਕਰਦੇ ਨੇ ਫੇਸਬੁੱਕ ਪੇजेस ਆਲਰੇਡੀ ਬਣ ਚੁੱਕੇ ਨੇ ਉਹਨਾਂ ਰਾਹੀਂ ਲੋਕਾਂ ਤੱਕ ਅਵੇਅਰਨੈਸ ਜਾ ਰਹੀ ਹੈ। ਸੋ ਅਸੀਂ ਆਸ ਕਰਦੇ ਕਿ ਕਾਫੀ ਦੂਰੋਂ ਨੇੜੇ ਲੋਕ ਇੱਥੇ ਪਹੁੰਚਣਗੇ ਸਪੈਸ਼ਲੀ ਕੈਨੇਡਾ ਤੋਂ ਤਾਂ ਅਮਰੀਕਾ ਦੇ ਵਿੱਚੋਂ ਹਰ ਕੋਨੇ ਤੋਂ ਅਸੀਂ ਆਸ ਕਰਦੇ ਕਿ ਲੋਕ ਇੱਥੇ ਪਹੁੰਚਣਗੇ। ਜਿਹੜੀ ਟਰਾਂਸਪੋਰਟੇਸ਼ਨ ਹੈ ਇਸ ਦੇ ਕੀ ਪ੍ਰਬੰਧ ਨੇ? ਰੀਤ ਕੌਰ ਜੀ ਦੇਖੋ ਜਿਹੜੇ ਗੁਰਦੁਆਰਾ ਸਾਹਿਬਾਨ ਆ ਜੀ ਜੇ ਮੈਂ ਗੱਲ ਕਰਾਂ ਅੱਜ ਦੀ ਡੇਟ ਦੇ ਵਿੱਚ ਜਿਹੜੀ ਸਾਡੇ ਕੋਲ ਰਿਪੋਰਟ ਆ ਓਕੇ ਉਹ ਸਿੱਖ ਸੁਸਾਇਟੀ ਤੋਂ ਜਿਹੜੀਆਂ ਇੱਕ ਬੱਸ ਦਾ ਇੰਤਜ਼ਾਮ ਕਰ ਚੁੱਕੇ ਆ ਜੀ ਔਰ ਇਸੇ ਤਰ੍ਹਾਂ ਗੁਰਦੁਆਰਾ ਬਾਬਾ ਮੱਖਣ ਸ਼ਾਹ ਲਵਾਣਾ ਤੋਂ 2 ਬੱਸਾਂ ਦਾ ਇੰਤਜ਼ਾਮ ਆ ਜੀ ਗੁਰਦੁਆਰਾ ਸਿੱਖ ਸੈਂਟਰ ਫਲੈਸ਼ਿੰਗ ਤੋਂ 2 ਬੱਸਾਂ ਦਾ ਇੰਤਜ਼ਾਮ ਆ ਜੀ ਇਸੇ ਤਰ੍ਹਾਂ ਸੰਤ ਸਾਗਰ ਤੋਂ ਗੁਰਦੁਆਰਾ ਸਾਹਿਬ ਤੋਂ ਬਾਬਾ ਜੀ ਬੈਠੇ ਆ ਇਹਨਾਂ ਨੇ 2 ਬੱਸਾਂ ਜਿਹੜੀਆਂ ਆਲਰੇਡੀ ਬੁੱਕ ਕੀਤੀਆਂ ਹੋਈਆਂ ਹਾਂਜੀ ਸੋ ਨਾਲ ਇੱਕ ਵੈਨ ਵੀ ਜਿਹੜੀ ਵੱਡੀ ਉਹ ਵੀ ਇੰਤਜ਼ਾਮ ਕੀਤਾ ਜੀ ਔਰ ਗਲੈਨ ਰੌਕ ਗੁਰਦੁਆਰਾ ਸਾਹਿਬ ਤੋਂ ਇੱਕ ਬੱਸ ਦਾ ਇੰਤਜ਼ਾਮ ਆ ਇਸੇ ਤਰ੍ਹਾਂ ਸਿੰਘ ਸਭਾ ਗੁਰਦੁਆਰਾ ਕਾਟਰੇਟ ਜੀ ਸਿੰਘ ਸਭਾ ਗੁਰਦੁਆਰਾ ਕਾਟਰੇਟ ਔਰ ਦਸ਼ਮੇਸ਼ ਦਰਬਾਰ ਸਿੰਘ ਸਭਾ ਓਕੇ ਮੈਂ ਸਮਝਦਾ ਵੀ ਕਿੰਨੀਆਂ ਕਿ ਅਸੀਂ ਦੱਸੀ ਸਾਰੇ ਹੀ ਗੁਰਦੁਆਰਾ ਸਾਹਿਬਾਨ ਤੋਂ ਕਿਸੇ ਤੋਂ 2 ਬੱਸਾਂ ਦਾ ਇੰਤਜ਼ਾਮ ਆ ਕਿਸੇ ਤੋਂ 1 ਬੱਸ ਦਾ ਇੰਤਜ਼ਾਮ ਆ ਜੀ ਔਰ ਬਹੁਤ ਸਾਰੀਆਂ ਸੰਗਤਾਂ ਜਿਹੜੀਆਂ ਆ ਉਹ ਆਪਣੀਆਂ ਪਰਸਨਲ ਗੱਡੀਆਂ ਜਿਹੜੀਆਂ ਉਹਨਾਂ ਦੇ ਉੱਤੇ ਵੀ ਆ ਰਹੀਆਂ ਸੋ ਮੈਂ ਇੱਕ ਅਪੀਲ ਵੀ ਕਰਾਂਗਾ ਸੰਗਤ ਨੂੰ ਕਿ ਜੇ ਭਾਈ ਆਪ ਜੀ ਦੇ ਕੋਲ ਕੋਈ ਜਾਣ ਦਾ ਪ੍ਰਬੰਧ ਨਹੀਂ ਹੈ ਹਾਂਜੀ ਸੋ ਜੋ ਸਕਰੀਨਾਂ ਤੇ ਸੋਸ਼ਲ ਮੀਡੀਆ ਤੇ ਟੀਵੀਆਂ ਦੇ ਉੱਤੇ ਐਡ ਚੱਲ ਰਹੀਆਂ ਉਹਨਾਂ ਦੇ ਉੱਤੇ ਕਿਸੇ ਵੀ ਨੰਬਰ ਤੇ ਆਪ ਜੀ ਕਾਲ ਕਰ ਸਕਦੇ ਆ ਸੋ ਆਪ ਜੀ ਦਾ ਅਸੀਂ ਉੱਥੇ ਜਾਣ ਦਾ ਪ੍ਰਬੰਧ ਵੀ ਕਰਾਂਗੇ। ਸੋ ਕਿਉਂਕਿ ਮੈਂ ਗੱਲ ਕਰਦਾ ਨਾਲ ਦੀ ਨਾਲ ਰੀਤ ਕੌਰ ਜੀ ਦੇਖੋ ਜਿਵੇਂ ਪਿੱਛੇ ਜੇ ਇੱਕ ਜਿਹੜਾ ਹੈਪਨ ਹੋਇਆ ਸੀ ਮਿਸਕਾਨਸਨ ਦੇ ਵਿੱਚ ਉੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਆਪਣੇ ਸੰਗਤਾਂ ਦੇ ਉੱਤੇ ਇੱਕ ਇੱਥੇ ਦਾ ਜਿਹੜਾ ਸੀਗਾ ਇਨਸਾਨ ਉਹਨੇ ਗੋਲੀ ਚਲਾ ਕੇ ਕੁਝ ਸਾਡੇ ਜਿਹੜੇ ਗੁਰਸਿੱਖਾਂ ਨੂੰ ਮਾਰ ਦਿੱਤਾ ਸੀ ਗੁਰਦੁਆਰਾ ਸਾਹਿਬ ਦੇ ਵਿੱਚ। ਸੋ ਇੱਥੇ ਦੀ ਸਰਕਾਰ ਨੇ ਅਮਰੀਕਾ ਦੀ ਨੇ USA ਦੀ ਨੇ ਸੋ ਸਾਨੂੰ ਜਿਹੜਾ ਇਨਸਾਫ ਦਿੱਤਾ 7 ਦਿਨ ਅਮਰੀਕਾ ਦੇ ਝੰਡੇ ਜਿਹੜੇ ਡਾਊਨ ਰੱਖੇ ਬਿਲਕੁਲ ਉਹਨਾਂ ਨੂੰ ਨੀਮਾ ਕਰਕੇ ਰੱਖਿਆ ਉਹਨਾਂ ਨੇ ਔਰ ਉਸ ਤੋਂ ਬਾਅਦ ਜੀ ਜਿਹੜਾ ਵਿਦਨ ਹਾਫ ਆਵਰ ਅਮਰੀਕਾ ਦੇ ਸਾਰੇ ਹੀ ਗੁਰਦੁਆਰਿਆਂ ਦੇ ਅੱਗੇ ਪ੍ਰੋਟੈਕਸ਼ਨ ਵਜੋਂ ਇੱਕ ਗੱਡੀ ਜਿਹੜੀ ਪੁਲਿਸ ਦੀ ਲਾਤੀ ਕਿ ਕਿਸੇ ਹੋਰ ਗੁਰਦੁਆਰਾ ਸਾਹਿਬ ਵਿੱਚ ਇਦਾਂ ਦਾ ਕੋਈ ਹੈਪਨ ਨਾ ਹੋ ਜਾਵੇ। ਸੋ ਔਰ ਉਸ ਇਨਸਾਨ ਨੇ ਜਿਹਨੇ ਗੋਲੀ ਚਲਾਈ ਸੀ ਉਹ ਵਿਦਨ ਮੰਥ ਉਹਦਾ ਐਵਰੀਥਿੰਗ ਜਿਹੜਾ ਬਾਇਓ ਡਾਟਾ ਕੱਢ ਕੇ ਗਵਰਨਮੈਂਟ ਨੇ ਇੱਥੇ ਏਜੰਸੀਆਂ ਨੇ ਅੱਗੇ ਰੱਖਤਾ ਸਿੱਖ ਸੰਗਤਾਂ ਦੇ ਵੀ ਉਹਦਾ ਜਿਹੜਾ ਦਿਮਾਗੀ ਸੰਤੁਲਨ ਜਿਹੜਾ ਵਿਗੜਿਆ ਹੋਇਆ ਸੀ ਉਹ ਕਿੱਦਾਂ ਦਾ ਇਨਸਾਨ ਸੀ। ਸੋ ਜੇ ਅਸੀਂ ਗੱਲ ਕਰੀਏ ਪੰਜਾਬ ਦੀ ਸੋ ਉੱਥੇ ਸਾਡਾ ਗੁਰੂ ਗ੍ਰੰਥ ਸਾਹਿਬ ਦੀ ਜੋ ਮਨੁੱਖਤਾ ਦੇ ਸਰਬ ਸਾਂਝੇ ਰਹਿਬਰ ਗੁਰੂ ਗ੍ਰੰਥ ਸਾਹਿਬ ਜੀ ਸਾਰੀ ਮਨੁੱਖਤਾ ਨੂੰ ਸਰਬ ਸਾਂਝਾ ਮੈਸੇਜ ਦਿੰਦੇ ਆ। ਸੋ ਬੇਅਦਬੀ ਹੁੰਦੀ ਆ ਜਿਹੜੀ ਅੱਜ ਤੱਕ ਰੁਕਣ ਦਾ ਨਾਂ ਨਹੀਂ ਲੈਂਦੀ ਔਰ ਕੁਝ ਸੰਗਤਾਂ ਜਦੋਂ ਬੇਅਦਬੀ ਤੋਂ ਬਾਅਦ ਬਰਗਾੜੀ ਕਾਂਡ ਜਿਹੜਾ ਹੋਇਆ ਸ਼ਾਂਤਮਈ ਤਰੀਕੇ ਨਾਲ ਸਤਨਾਮ ਵਾਹਿਗੁਰੂ ਦਾ ਜਾਪ ਕਰ ਰਹੀਆਂ ਔਰ ਪ੍ਰੋਟੈਸਟ ਕਰ ਰਹੀਆਂ ਉੱਥੇ ਦੀ ਸਰਕਾਰ ਵੱਲੋਂ ਸੈਂਟਰ ਸਰਕਾਰ ਦੇ ਆਦੇਸ਼ਾਂ ਔਰ ਪੰਜਾਬ ਸਰਕਾਰ ਦੇ ਆਦੇਸ਼ਾਂ ਦੇ ਨਾਲ ਨਿਹੱਤੀ ਸੰਗਤ ਦੇ ਉੱਤੇ ਗੋਲੀ ਚਲਾ ਦਿੱਤੀ ਜਾਂਦੀ ਆ ਸਾਡੇ ਸਿੰਘਾਂ ਨੂੰ ਸ਼ਹੀਦ ਕਰ ਦਿੱਤਾ ਜਾਂਦਾ। ਅੱਜ ਤੱਕ ਇੱਕ ਵੀ ਇਨਸਾਨ ਐਸਾ ਫੜ ਕੇ ਸਿੱਖ ਕੌਮ ਦੇ ਅੱਗੇ ਉੱਥੇ ਦੀਆਂ ਸਰਕਾਰਾਂ ਨਹੀਂ ਲੈ ਕੇ ਆ ਸਕੀਆਂ ਜਿਨ੍ਹਾਂ ਨੇ ਬੇਅਦਬੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਕੀਤੀ ਆ।
ਸੋ ਸਾਨੂੰ ਇਹ ਸਿੱਖ ਜਗਤ ਨੂੰ ਸੋਚ ਲੈਣਾ ਚਾਹੀਦਾ ਆ ਕਿ ਅੱਜ ਦੀ ਡੇਟ ਦੇ ਵਿੱਚ ਜਦੋਂ ਤੁਹਾਡੇ ਗੁਰੂ ਗ੍ਰੰਥ ਸਾਹਿਬ ਪਿਤਾ ਜੀ, ਜਿੱਥੋਂ ਅਸੀਂ ਸਭ ਕੁਝ ਅਰਦਾਸਾਂ ਕਰਦੇ ਆ, ਦੁੱਧ ਪੁੱਤ ਦੀਆਂ ਦਾਤਾਂ ਮੰਗਦੇ ਆ, ਪਰਿਵਾਰਾਂ ਦੀ ਖੁਸ਼ਹਾਲੀ ਦੀਆਂ ਅਰਦਾਸਾਂ ਕਰਦੇ ਆ, ਜਦੋਂ ਉਸ ਗੁਰੂ ਗ੍ਰੰਥ ਪਿਤਾ ਤੇ ਸਾਡੇ ਤੇ ਬਾਪੂ ਦੇ ਅਟੈਕ ਹੋਣ ਲੱਗ ਜਾਣ, ਸੋ ਉੱਥੇ ਤੁਸੀਂ ਫਿਰ ਇਨਸਾਨੀ ਜੀਵਨ ਜਿਹੜਾ ਆ, ਇਨਸਾਨੀਅਤ ਦਾ ਉੱਥੇ ਜਿੰਦਾ ਰਹਿਣਾ, ਜਿਹੜੀ ਮਿਨੋਰਟੀ ਦਾ, ਘੱਟ ਗਿਣਤੀਆਂ ਦਾ, ਮੈਂ ਨਹੀਂ ਸਮਝਦਾ ਸੇਫ ਆ। ਹੁਣ ਜਿਵੇਂ ਸਾਡੇ ਇੱਥੇ ਪ੍ਰੈਜ਼ੀਡੈਂਟ ਓਬਾਮਾ ਜੀ ਗਏ ਆ ਇੰਡੀਆ ਦੇ ਵਿੱਚ, ਉਹਨਾਂ ਨੇ ਵੀ ਉੱਥੇ ਉਹਨਾਂ ਦੀਆਂ ਸਪੀਚਾਂ ਦੇਖ ਲਓ, ਔਰ ਉਹਨਾਂ ਦੇ ਜਿੰਨੇ ਮੈਸੇਜ ਆ, ਉਹਨਾਂ ਨੇ ਇੰਡੀਆ ਦੀ ਗਵਰਨਮੈਂਟ ਨੂੰ ਔਰ ਮੋਦੀ ਨੂੰ ਇਹ ਗੱਲਾਂ ਸਪੈਸ਼ਲੀ ਇਹ ਗੱਲਾਂ ਕਹੀਆਂ ਵੀ ਤੁਸੀਂ ਧਾਰਮਿਕ ਆਜ਼ਾਦੀ ਜਿਹੜੀ ਆ, ਔਰ ਜੇ ਤੁਸੀਂ ਜਦੋਂ ਤੱਕ ਮਿਨੋਰਟੀ ਦੇ ਨਾਲ, ਘੱਟ ਗਿਣਤੀਆਂ ਦੇ ਨਾਲ ਧੱਕਾ ਬੰਦ ਨਹੀਂ ਕਰਦੇ, ਉਦੋਂ ਤੱਕ ਜਿਹੜੀ ਆ ਇਹ ਤੁਹਾਡੀ, ਪਰ ਸਿੱਖਾਂ ਦਾ ਇੱਕੋ ਇੱਕ ਟਾਰਗੇਟ ਆ ਵੀ ਜਦੋਂ ਤੱਕ ਸਿੱਖਾਂ ਨੂੰ ਆਜ਼ਾਦੀ ਨਹੀਂ ਮਿਲ ਜਾਂਦੀ। ਜੇ ਅੱਜ ਦੀ ਡੇਟ ਦੇ ਵਿੱਚ ਸਿੱਖਾਂ ਦਾ ਆਪਣਾ ਮੁਲਕ ਹੁੰਦਾ, ਸੋ ਮੈਂ ਨਹੀਂ ਸੀ ਸਮਝਦਾ ਕਿ ਕਿਸੇ ਦੀ ਜ਼ਰੂਰਤ ਵੀ ਪੈ ਜਾਂਦੀ ਕਿ ਗੁਰੂ ਸਾਹਿਬ ਦੀ ਜੋ ਬੇਹਰਮਤੀ ਇਸ ਲੈਵਲ ਤੱਕ ਪੰਜਾਬ ਦੇ ਵਿੱਚ, ਸਾਡੇ ਹੋਮਲੈਂਡ ਦੇ ਵਿੱਚ, ਹੋਮ ਟਾਊਨ ਦੇ ਵਿੱਚ, ਇਹ ਇਦਾਂ ਦੀ ਜੋ ਵੱਡੇ ਲੈਵਲ ਤੇ ਬੇਹਰਮਤੀ ਪੰਜਾਬ ਦੇ ਵਿੱਚ ਗੁਰੂ ਸਾਹਿਬ ਦੀ ਕਰਨ ਦੀ ਜ਼ਰੂਰਤ ਕੀਤੀ। ਜੇ ਸਾਡਾ ਅੱਜ ਮੁਲਕ ਹੁੰਦਾ ਤੇ ਕਿਸੇ ਨੇ ਜ਼ਰੂਰਤ ਨਹੀਂ ਸੀ ਕਰਨੀ। ਸੋ ਸਾਡਾ ਨਿਸ਼ਾਨਾ ਇੱਕ ਹੀ ਆ। ਸੋ ਮੇਰੇ ਖਿਆਲ 'ਚ ਅਸੀਂ ਇਹ ਗੱਲ ਸਾਨੂੰ ਸਾਰੇ ਸਿੱਖਾਂ ਨੂੰ ਸਮਝ ਲੈਣੀ ਚਾਹੀਦੀ ਕਿ ਅਸੀਂ ਭਾਰਤ ਦੇ ਵਿੱਚ ਗੁਲਾਮ ਆ। ਸੋ ਸਾਨੂੰ ਆਪਣੇ ਭਰਾਵਾਂ ਦੀ ਉੱਥੇ ਜਿਹੜੀ ਹਿਫਾਜ਼ਤ ਆ, ਜਿਵੇਂ ਪਿੱਛੇ ਤੁਸੀਂ ਪੰਜਾਬ ਦੇ ਵਿੱਚ ਦੇਖੋ, ਪੁੱਤ ਨੂੰ ਮਾਰ ਕੇ, ਧੀ ਨੂੰ ਮਾਰ ਕੇ ਪਿਓ ਨੂੰ ਨੌਕਰੀ, ਪਿਓ ਨੂੰ ਮਾਰ ਕੇ ਧੀ ਨੂੰ ਨੌਕਰੀ। ਸੋ ਕਿਵੇਂ ਦੇ ਹਾਲਾਤ ਜਿਹੜੀਆਂ ਉੱਥੇ ਦੀਆਂ ਸਰਕਾਰਾਂ ਨੇ ਪੈਦਾ ਕਰ ਦਿੱਤੇ ਆ, ਸੋ ਸਾਨੂੰ ਸਮਝਣ ਦੀ ਲੋੜ ਆ ਜੀ। ਬਿਲਕੁਲ ਬਿਲਕੁਲ ਵੀਰ ਜੀ। ਤੇ ਵੀਰ ਜੀ, ਜਿਸ ਤਰ੍ਹਾਂ ਇਹ ਸਾਰਾ ਉਪਰਾਲਾ ਸਿੱਖ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ ਹੋ ਰਿਹਾ, ਬਹੁਤ ਚੰਗਾ ਉਪਰਾਲਾ ਹੋ ਰਿਹਾ ਵਾ, ਇਸ ਦੇ ਵਿੱਚ ਕਾਫੀ ਸਾਰੀ ਯੰਗ ਜਨਰੇਸ਼ਨ ਵੀ ਸ਼ਮੂਲੀਅਤ ਕਰ ਰਹੀ ਹੈ। ਆਈ ਨੋ ਕਿ ਇਸ ਤਰ੍ਹਾਂ ਦੇ ਜਿਹੜੇ ਪ੍ਰੋਗਰਾਮਸ ਹੁੰਦੇ ਉਹਨੂੰ ਕਾਫੀ ਟਾਈਮ ਲੱਗਦਾ ਇਕੱਠਾ ਕਰਨ ਨੂੰ, ਸਭ ਕੁਝ ਕਰਨ ਨੂੰ। ਬਸ ਚਾਹਾਂਗੇ ਕਿਉਂਕਿ ਸਾਡਾ ਵਕਤ ਵੀ ਸਮਾਪਤੀ ਵੱਲ ਜਾ ਰਿਹਾ, ਇਸ ਸਾਰੇ ਪ੍ਰੋਗਰਾਮ ਦਾ ਲੇਆਊਟ ਕੀ ਹੈ, ਕਿਉਂਕਿ ਸਾਨੂੰ ਪਤਾ ਕਿ ਇਹ 11 ਵਜੇ ਸ਼ੁਰੂ ਹੋ ਰਿਹਾ, ਪੂਰੇ ਪ੍ਰੋਗਰਾਮ ਦਾ ਲੇਆਊਟ ਕੀ ਹੈ, ਆਲਸੋ ਤੇ ਸਾਡੇ ਸਿੱਖ ਸੰਗਤਾਂ ਨੂੰ ਐਟ ਦੀ ਐਂਡ ਸੁਨੇਹਾ ਵੀ ਜ਼ਰੂਰ ਦਿਓ। ਦੇਖੋ ਜੀ, ਇਸ ਪ੍ਰੋਗਰਾਮ ਦੀ ਜਿਹੜੀ ਆ ਆਰੰਭਤਾ ਮਾਰਚ ਦੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸਰਪ੍ਰਸਤੀ ਹੇਠ ਪੰਜ ਪਿਆਰੇ ਜੋ ਅਗਵਾਈ ਵੀ ਕਰਨਗੇ, ਇਹ 11 ਵਜੇ ਆਰੰਭਤਾ ਹੋਏਗੀ ਜੀ। ਸੋ ਲਗਭਗ 2 ਘੰਟੇ ਦਾ ਜਿਹੜਾ ਸਫ਼ਰ ਆ ਕੈਪੀਟਲ ਹਿੱਲ ਤੱਕ ਪਹੁੰਚਣ ਦਾ, ਸੋ ਉੱਥੇ ਵੱਡੀ ਸਟੇਜ ਹੋਏਗੀ ਔਰ ਉੱਥੇ ਅਮਰੀਕਨ ਜਿਹੜੇ ਪੋਲੀਟੀਕਲ ਲੀਡਰ ਹੈਗੇ ਆ ਉਹ ਆਣਗੇ, ਉਹ ਵੀ ਆਪਣੇ ਮੈਸੇਜ ਜਿਹੜੇ ਕੌਮ ਨੂੰ ਦੇਣਗੇ, ਔਰ ਸਾਡੇ ਜਿਹੜੇ ਪੰਥ ਦੀਆਂ ਮਹਾਨ ਸ਼ਖਸੀਅਤਾਂ ਬੁਲਾਰੇ ਆ ਉਹ ਵੀ ਆਣਗੇ। ਸੋ ਜਿਹੜਾ ਉਸ ਦਿਨ ਮੈਸੇਜ ਦਿੱਤਾ ਜਾਏਗਾ ਕੌਮ ਨੂੰ, ਸੋ ਅਸੀਂ ਮੈਂ ਸਮਝਦਾ ਵਰਲਡ ਦੀਆਂ ਕਮਿਊਨਿਟੀਆਂ ਨੂੰ ਇਹ ਦੱਸਣ ਦੀ ਕੋਸ਼ਿਸ਼ ਕਰੀਏ, ਇੱਥੇ ਦੀਆਂ ਅਮਰੀਕਾ ਦੀਆਂ ਕਮਿਊਨਿਟੀਆਂ ਨੂੰ ਦੱਸਣ ਦੀ ਕੋਸ਼ਿਸ਼ ਕਰੀਏ ਕਿ ਸਾਡੇ ਬਾਪੂ ਪਿਤਾ ਜੀ ਕੀ ਕਹਿੰਦੇ ਆ। ਅਸੀਂ ਗੁਰੂ ਸਾਹਿਬ ਦਾ ਉਪਦੇਸ਼ ਜਿਹੜਾ ਬਾਬੇ ਨਾਨਕ ਨੇ ਦਿੱਤਾ ਆ, ਜੇ ਮੈਂ ਇੱਕ ਗੱਲ ਜੋੜ ਦਿੰਦਾ ਕਿ ਬਾਬਾ ਨਾਨਕ ਨੇ ਬਾਬਰ ਦੇ ਘੋੜੇ ਦੀਆਂ ਲਗਾਮਾਂ ਫੜ ਕੇ ਬਾਬਰ ਨੂੰ ਜ਼ਬਰ ਕਹਿਣ ਦੀ ਜ਼ਰੂਰਤ ਰੱਖੀ ਆ, ਤੇ ਅਸੀਂ ਉਸ ਬਾਬੇ ਨਾਨਕ ਦੇ ਪੈਰੋਕਾਰ ਆ। ਸੋ ਸਾਨੂੰ ਵੀ ਉਹ ਜ਼ਰੂਰਤ ਕਰਨ ਦੀ ਲੋੜ ਆ। ਸੋ ਇਹ ਜਿਹੜਾ ਮਾਰਚ ਆ, ਇਹ ਸਵੇਰੇ 10 ਵਜੇ ਦੀ 11 ਵਜੇ ਆਰੰਭਤਾ ਹੋ ਜਾਣੀ ਆ। ਸੋ ਲਗਭਗ ਸ਼ਾਮ ਦੇ 5 ਵਜੇ ਤੱਕ ਜਿਹੜਾ ਇਹ ਸਮਾਗਮ ਚੱਲੇਗਾ। ਸੋ ਮੈਂ ਟੀਵੀ 80 ਫੋਰਮ ਦੇ ਮਾਧਿਅਮ ਦੇ ਰਾਹੀਂ ਸੰਗਤਾਂ ਨੂੰ ਅਪੀਲ ਕਰਦਾ ਕਿ ਆਪ ਜੀ ਆਪਣੇ ਪਰਿਵਾਰਾਂ ਸਮੇਤ, ਬੱਚਿਆਂ ਸਮੇਤ ਉੱਥੇ ਪਹੁੰਚੋ। ਇਹਦੇ ਵਿੱਚ ਜੋ ਸਟੇਜ ਦੀ ਕਾਰਵਾਈ ਹੋਏਗੀ, ਨੌਜਵਾਨ ਬੱਚੇ ਬੱਚੀਆਂ ਨੂੰ ਪੂਰਾ ਜਿਹੜਾ ਉਤਸ਼ਾਹਿਤ ਕੀਤਾ ਜਾਏਗਾ ਕਿ ਉਹ ਵੀ ਕੌਮ ਨੂੰ ਆਪਣਾ ਮੈਸੇਜ ਦੇਣ ਔਰ ਕੌਮ ਦੀ ਆ ਕੇ ਅੱਗੇ ਬਾਂਹ ਫੜਨ। ਉਹ ਅਪੀਲ ਬਾਰ-ਬਾਰ ਇਹੀ ਕਰਦੇ ਆ ਜੀ। ਉੱਤੇ ਲੰਗਰ ਦਾ ਪ੍ਰਬੰਧ ਸਾਰਾ ਵੈਲ ਕੀਤਾ, ਸੈੱਟ ਹੋਇਆ ਆ ਸਾਰਾ ਪ੍ਰੋਗਰਾਮ। ਸੋ ਆਉਣ ਦੀ ਜਿਹੜੀ ਅਪੀਲ ਆ ਸੰਗਤਾਂ ਨੂੰ, ਬੀਬੀਆਂ ਭੈਣਾਂ ਨੂੰ ਬੇਨਤੀ ਕਰਦੇ ਕਿ ਕੇਸਰੀ ਚੁੰਨੀਆਂ ਆਪਣੀਆਂ, ਸੋ ਵੀਰ ਜਿਹੜੇ ਸਾਡੇ ਬਜ਼ੁਰਗ ਉਹ ਕੇਸਰੀ ਦਸਤਾਰਾਂ ਬੰਨ੍ਹ ਕੇ ਆਣ, ਤਾਂ ਕਿ ਇੱਕ ਖਾਲਸਾਈ ਮਾਹੌਲ ਹੋਵੇ, ਕਿਉਂਕਿ ਖਾਲਸਾ ਸਾਜਣਾ ਦਿਵਸ ਨੂੰ ਸਮਰਪਿਤ ਆ, ਸਿੱਖ ਸੰਘਰਸ਼ ਦੀ ਚੜ੍ਹਦੀ ਕਲਾ ਵਾਸਤੇ ਆ, ਔਰ ਗੁਰੂ ਗ੍ਰੰਥ ਸਾਹਿਬ ਦੀ ਬੇਹਰਮਤੀ ਦੇ ਰੋਸ ਵਜੋਂ, ਵਿਰੋਧ ਵਜੋਂ ਇਹ ਮਾਰਚ ਹੈਗਾ ਜੀ। ਬਿਲਕੁਲ, ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹੁੰਦੇ ਕਿ ਟੀਵੀ 84 ਵੀ ਇਸ ਮਾਰਚ ਨੂੰ ਕਵਰ ਕਰੇ ਤਾਂ ਕਿ ਦੇਸ਼ ਵਿਦੇਸ਼ ਵਿੱਚ ਜਿਹੜੇ ਸਾਡੇ ਦਰਸ਼ਕ ਨੇ ਉਹ ਇਸ ਮਾਰਚ ਨੂੰ ਵੇਖ ਸਕਣ, ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਹੋਰ ਵੀ ਸੁਨੇਹਾ ਅਸੀਂ ਬਾਹਰ ਦੇ ਦੇਸ਼ਾਂ ਦੇ ਵਿੱਚ ਪਹੁੰਚਾ ਸਕੀਏ। ਤੁਹਾਡਾ ਤਿੰਨਾਂ ਦਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਆਪਣਾ ਟਾਈਮ ਕੱਢ ਕੇ ਇਸ ਮਾਰਚ ਸੰਬੰਧੀ ਸਾਨੂੰ ਜਾਣਕਾਰੀ ਦੇਣ ਦੇ ਲਈ ਪਹੁੰਚੇ ਹੋ। ਅਸੀਂ ਟੀਵੀ 84 ਇਸ ਨੂੰ ਲਾਈਵ ਵੀ ਦਿਖਾਵਾਂਗੇ। ਥੈਂਕ ਯੂ ਸੋ ਮਚ ਫॉर योर टाइम। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਇਸ ਦੇ ਨਾਲ ਮੈਂ ਵੀ ਤੁਹਾਡੇ ਕੋਲ ਇਜਾਜ਼ਤ ਲੈਣੀ ਆ। ਕੱਲ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।